ਵੈਲਕਮ ਬੈਕ ਟੂ ਨਿਊਜ਼ ਟੀਵੀ 84 ਵਿਊਅਰਸ। ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਸਰੀ ਤੋਂ ਪ੍ਰਕਾਸ਼ਿਤ ਹੁੰਦੇ ਬੜੇ ਪਪੂਲਰ ਅਖਬਾਰ ਪੰਜਾਬ ਗਾਰਡੀਅਨ ਦੇ ਐਡੀਟਰ ਸਰਦਾਰ ਹਰਕੀਰਤ ਸਿੰਘ ਜੀ ਨਾਲ, ਜਿਹੜੇ ਕਿ ਸਰੀ ਕੈਨੇਡਾ ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਸਭ ਤੋਂ ਪਹਿਲਾਂ ਤੁਹਾਨੂੰ ਟੀਵੀ 84 ਦੇ ਨਿਊਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਤੇ ਟੀਵੀ 84 ਦੇ ਦਰਸ਼ਕਾਂ ਦੇ ਪਹਿਲੀ ਵਾਰ ਰੂਬਰੂ ਹੋਣ ਤੇ ਵੀ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਟੀਵੀ 84 ਨਿਊਜ਼ ਤੇ। ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਪੰਜਾਬ ਗਾਰਡੀਅਨ ਅਖਬਾਰ ਬਾਰੇ ਥੋੜੀ ਜਾਣਕਾਰੀ ਦਿਓ। ਪਹਿਲਾਂ ਤਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਦਾ ਧੰਨਵਾਦ। ਤੇ ਮੈਂ ਟੀਵੀ 84 ਸ਼ੁਰੂ ਹੋਣ ਤੇ ਜਾਂ ਉਦੋਂ ਵੀ ਕਾਫੀ ਦੇਰ ਤੋਂ ਅਸੀਂ ਵਾਚ ਵੀ ਕਰਦੇ ਹਾਂ ਜੀ, ਉਹਦੀਆਂ ਵਧਾਈਆਂ ਦਿੰਦਾ ਹਾਂ। ਸ਼ੁਕਰੀਆ ਵੀਰ ਜੀ। ਤੇ ਬਾਕੀ ਹੈ ਜੀ ਵੀ ਜਿਹੜਾ ਪੰਜਾਬ ਗਾਰਡੀਅਨ ਨਿਊਜ਼ਪੇਪਰ ਹੈ, ਇਹਦਾ ਸਰੀ, ਐਡਮਿੰਟਨ, ਕੈਲਗਰੀ ਇਸ ਰੀਜਨ ਦੇ ਵਿੱਚ ਅਸੀਂ ਛਾਪਦੇ ਹਾਂ ਜੀ। ਵੈਨਕੂਵਰ ਰੋਲ ਮੈਨਲੈਂਡ ਚ ਜਾਂਦਾ, ਫਿਰ ਸਿਆਟਲ, ਪੋਰਟਲੈਂਡ ਤੱਕ ਜਾਂਦਾ ਹੈਗਾ ਪੇਪਰ। ਹਾਂਜੀ ਹਾਂਜੀ। ਇਹ ਮੁੱਖ ਤੌਰ ਤੇ ਆਪਣੀਆਂ ਜੋ ਪੰਜਾਬ ਦੀਆਂ ਸਮੱਸਿਆ ਹਨ ਜਾਂ ਸਿੱਖਾਂ ਦੀਆਂ ਸਮੱਸਿਆ ਹਨ ਜੀ, ਉਹ ਡਿਸਕਸ ਹੁੰਦੀਆਂ ਨੇ ਇਹਦੇ ਵਿੱਚ। ਬਾਕੀ ਜੋ ਕਰੰਟ ਅਫੇਅਰਸ ਹੁੰਦੇ ਨੇ ਜੀ, ਜਾਂ ਖਬਰਾਂ ਹੁੰਦੀਆਂ ਨੇ ਪੰਜਾਬ ਦੀਆਂ, ਇੱਥੋਂ ਦੀਆਂ ਆਪਣੇ ਲੋਕਲ ਮਸਲੇ ਹੁੰਦੇ ਆ, ਉਹ ਅਸੀਂ ਲੈ ਕੇ ਹਰੇਕ ਵੀ ਲੋਕਾਂ 'ਚ ਹਾਜ਼ਰ ਹੁੰਦੇ ਆ। ਐਵਰੀ ਫਰਾਈਡੇ ਇਹ ਪਬਲਿਸ਼ ਹੁੰਦਾ ਜੀ। ਜੀ ਓਕੇ, ਠੀਕ ਹੈ ਜੀ ਵੀਰ ਜੀ। ਵੀਰ ਜੀ, ਜਿਸ ਤਰ੍ਹਾਂ ਟੀਵੀ 84 ਨਿਊਜ਼ ਨੇ ਇਹ ਹਫਤਾ ਸਰਦਾਰ ਕਪੂਰ ਸਿੰਘ ਜੀ ਦੀ ਯਾਦ ਨੂੰ ਡੈਡੀਕੇਟ ਕੀਤਾ ਹੈ, ਜਿਵੇਂ ਸਰਦਾਰ ਕਪੂਰ ਸਿੰਘ ਇੱਕ ਮਹਾਨ ਫਿਲਾਸਫਰ ਤੇ ਚਿੰਤਕ ਹੋਏ ਹਨ, ਤੁਸੀਂ ਉਹਨਾਂ ਦੀ ਸ਼ਖਸੀਅਤ ਨੂੰ ਕਿਵੇਂ ਵੇਖਦੇ ਹੋ, ਇਸ ਬਾਰੇ ਜਾਣਕਾਰੀ ਦਿਓ। ਦੇਖੋ ਜੀ, ਸਰਦਾਰ ਕਪੂਰ ਸਿੰਘ, ਉਹਨਾਂ ਨੂੰ ਕੌਣ ਨਹੀਂ ਜਾਣਦਾ ਜੀ। ਜੋ ਵੀ ਇਨਸਾਨ ਸਿੱਖ ਹੈ ਜਾਂ ਸਿੱਖੀ ਨਾਲ ਥੋੜਾ ਬਹੁਤਾ ਸੰਬੰਧ ਰੱਖਦਾ ਹੈ, ਹਾਂਜੀ, ਉਹ ਸਾਰੇ ਹੀ ਸਰਦਾਰ ਕਪੂਰ ਸਿੰਘ ਤੋਂ ਜਾਣੂ ਹਨ ਜੀ। ਉਹਨਾਂ ਦੀ ਰੋਸ਼ਨ ਜ਼ਮੀਰ, ਓੜਕਾਂ ਦੀ ਆਣਖ ਤੇ ਇਮਾਨਦਾਰੀ ਵਾਲੇ ਇਨਸਾਨ ਸਨ ਉਹ ਜੀ। ਤੇ ਸਿੱਖੀ ਨੂੰ ਸਮਝਣ ਵਾਲੇ, ਗੁਰੂ ਨੂੰ ਪਰਮੇਸ਼ਰ ਦਾ ਰੂਪ ਜਾਣਨ ਵਾਲੇ, ਹਾਂਜੀ, ਤੇ ਉਹਨੂੰ ਹਿਰਦੇ 'ਚ ਵਸਾਉਣ ਵਾਲੇ ਇਨਸਾਨ ਸਨ ਜੀ ਉਹ। ਤੇ ਹਮੇਸ਼ਾ ਹੀ ਉਹ ਸਿੱਖੀ ਦੀ ਚੜ੍ਹਦੀ ਕਲਾ, ਸਿੱਖ ਕੌਮ ਦੀ ਚੜ੍ਹਦੀ ਕਲਾ ਲੋਚਦੇ ਰਹੇ ਨੇ ਜੀ। ਇਸ ਤੋਂ ਇਲਾਵਾ ਇਹ ਵੀ ਸੀ ਕਿ ਉਹ ਬੜੇ ਦਰਵੇਸ਼ ਤੇ ਸੱਚੇ ਸੁੱਚੇ ਸਿਆਸਤਦਾਨ ਸਨ, ਹਾਂਜੀ, ਤੇ ਉਹਨਾਂ ਨੇ ਸੱਚੀ ਸਿਆਸਤ ਕੀਤੀ ਜੀ। ਹਮੇਸ਼ਾ ਹੀ ਸਿੱਖ ਕੌਮ ਦੇ ਮੁੱਦਿਆਂ ਨੂੰ ਉਹਨਾਂ ਨੇ ਮੂਹਰੇ ਰੱਖਿਆ ਜੀ ਜੀ। ਤੇ ਪੰਥ ਲਈ ਉਹਨਾਂ ਦੀ ਬੜੀ ਵੱਡੀ ਦੇਣ ਆ ਤੇ ਹਰ ਗੱਲ ਉਹ ਸੱਚੀ ਗੱਲ, ਚਾਹੇ ਕਿੱਡਾ ਵੀ ਵੱਡਾ ਲੀਡਰ ਹੁੰਦਾ ਸੀ, ਹਾਂਜੀ, ਉਹਨਾਂ ਦੇ ਮੂੰਹ ਤੇ ਕਹਿ ਦਿੰਦੇ ਸਨ ਜੀ। ਸੋ ਉਹਨਾਂ ਵਰਗੀ ਸ਼ਖਸੀਅਤ ਅੱਜ ਕੱਲ ਬਹੁਤ ਮੁਸ਼ਕਲ ਨਾਲ ਕੋਈ ਨਜ਼ਰ ਆਉਂਦਾ, ਕੋਈ ਉਹੋ ਜਿਹਾ ਅਕਾਲੀ ਲੀਡਰ ਜਿਹਨੇ ਪੰਥ ਨੂੰ ਮੂਹਰੇ ਰੱਖਿਆ ਹੋਵੇ ਤੇ ਆਪ ਨੂੰ ਪਿੱਛੇ ਰੱਖਿਆ ਹੋਵੇ ਜੀ। ਜੀ ਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ 1947 ਦੇ ਦੌਰ ਦੀ ਅਕਾਲੀ ਲੀਡਰਸ਼ਿਪ ਨੇ ਵੀ ਪੰਥ ਨਾਲ ਦਰੋਹ ਕੀਤਾ ਹੈ ਅਤੇ ਹੁਣ ਦੀ ਅਕਾਲੀ ਲੀਡਰਸ਼ਿਪ ਵੀ ਪੰਥ ਨਾਲ ਦਰੋਹ ਕਮਾ ਰਹੀ ਹੈ, ਸਿੱਖ ਕੌਮ ਇਸ ਕਿਸਮ ਦੇ ਲੀਡਰਾਂ ਦੀ ਪਛਾਣ ਕਿਉਂ ਨਹੀਂ ਕਰਦੀ, ਇਸ ਬਾਰੇ ਵੀ ਦੱਸੋ। ਉਹ ਇਸ ਤਰ੍ਹਾਂ ਜੀ ਵੀ ਉਹਨਾਂ ਦਾ ਜਿਵੇਂ ਜਿਵੇਂ ਸਰਦਾਰ ਕਪੂਰ ਸਿੰਘ ਦੇ ਸ਼ਬਦਾਂ 'ਚ ਹੀ ਲੈ ਲਈਏ ਵੀ ਸਾਡਾ ਬੌਧਿਕ ਪੱਧਰ ਬਹੁਤ ਥੱਲੇ ਚਲਿਆ ਗਿਆ। ਉਹ ਬੜਾ ਜ਼ੋਰ ਲਾਉਂਦੇ ਹੁੰਦੇ ਸੀ ਨੌਜਵਾਨਾਂ ਨੂੰ ਜੀ। ਜਦੋਂ ਵੀ ਸਾਡੇ ਤਾਂ ਪਿੰਡ ਦੇ ਕੋਲੇ ਸੀ, ਉਹਨਾਂ ਦਾ ਸ਼ਹਿਰ ਜਗਰਾਉਂ ਤੋਂ ਸੀਗੇ ਜੀ, ਤੇ ਉਹਨਾਂ ਨੇ ਹਮੇਸ਼ਾ ਨੌਜਵਾਨਾਂ ਨੂੰ ਪ੍ਰੇਰਨਾ ਕਰਦੇ ਸੀ ਵੀ ਪੜ੍ਹੋ। ਪਰ ਅਫਸੋਸ ਅਸੀਂ, ਸਾਡੀ ਕੌਮ ਦਾ ਇਹ ਇੱਕ ਦਿਖਾਂਤ ਹੀ ਰਿਹਾ ਵੀ ਨਾ ਤਾਂ ਸਾਡੀ ਲੀਡਰਸ਼ਿਪ ਹੀ ਇੰਨੀ ਸੂਝਵਾਨ ਸੀ, ਹਾਂਜੀ, ਤੇ ਹਮੇਸ਼ਾ ਮਤਲਬ ਇਹ ਲਾ ਲਓ ਵੀ ਪੜ੍ਹੇ ਲਿਖੇ ਜਾਂ ਸਹੀ ਸੋਚ ਵਾਲੇ ਬੰਦਿਆਂ ਨੂੰ ਪਿੱਛੇ ਧੱਕਣ ਵਾਲੀ ਸੀ, ਜਿਹਦੇ ਕਰਕੇ ਅੱਜ ਸਾਡਾ ਹਾਲ ਇਹ ਹੋ ਰਿਹਾ। ਹਾਂਜੀ, ਜਿਵੇਂ ਉਹਨਾਂ ਦੇ ਇੱਕੋ ਕਿਹਾ ਕਰਦੇ ਸੀਗੇ ਵੀ ਬੜੀ ਮਸ਼ਹੂਰ ਸੀ, ਉਹਨਾਂ ਨੇ ਕਈ ਵਾਰੀ ਦੱਸਣੀ ਗੱਲਬਾਤ ਵੀ ਜਿਹੜੀ ਸਾਡੀ ਅਕਾਲੀ ਲੀਡਰਸ਼ਿਪ ਆ, ਇਹ ਹਾਥੀਆਂ ਤੇ ਚੜ੍ਹੀ ਫਿਰਦੀ ਹੈ। ਉਹ 'ਚ ਬੜਾ ਡੂੰਘਾ ਰਾਜ ਛਪਿਆ ਹੁੰਦਾ ਸੀਗਾ। ਜਿਵੇਂ ਹਾਥੀ ਆ ਜਿਹੜਾ, ਹਾਂਜੀ, ਉਹਨੂੰ ਮੁਹਾਵਤ ਚਲਾਉਂਦਾ ਜੀ, ਉਹਦੀ ਜਿਹੜਾ ਹਾਥੀ ਦੇ ਉੱਤੇ ਬੈਠਾ ਹੁੰਦਾ ਉਹਦੇ ਹੱਥ 'ਚ ਲਗਾਮ ਨਹੀਂ ਹੁੰਦੀ, ਹਾਂਜੀ। ਉਹ ਹਮੇਸ਼ਾ ਨੌਜਵਾਨਾਂ ਨੂੰ ਕਹਿੰਦੇ ਸੀ ਵੀ ਘੋੜੇ ਦੀ ਸਵਾਰੀ ਕਰੋ, ਕਿਉਂਕਿ ਘੋੜੇ ਦੀ ਲਗਾਮ ਹੱਥ 'ਚ ਹੁੰਦੀ ਆ ਜੀ। ਸੋ ਅਸੀਂ, ਸਾਡੀ ਸਿੱਖ ਕੌਮ ਦੀ ਬਦਕਿਸਮਤੀ ਰਹੀ ਆ, ਸਾਡੇ ਲੀਡਰਾਂ ਨੇ ਸਾਡੀ ਕੌਮ ਦੇ ਮਤਲਬ ਬਾਗਡੋਰ ਆਪਦੇ ਹੱਥ 'ਚ ਨਹੀਂ ਰੱਖੀ, ਉਹ ਦੂਜਿਆਂ ਦੇ ਹੱਥ 'ਚ ਫੜਾ ਦਿੱਤੀ ਆ। ਜਿਵੇਂ ਅੱਜ ਸਾਡੇ ਸਾਹਮਣੇ ਆ ਜੇ ਬਾਦਲ ਦਲ ਆ ਤਾਂ ਇਹਨੇ ਬਾਗਡੋਰ ਬੀਜੇਪੀ ਨੂੰ ਫੜਾ ਦਿੱਤੀ ਆ ਜੀ। ਬਿਲਕੁਲ। ਸੋ ਇਹਦਾ ਭਾਵ ਆ ਵੀ ਇਹ ਉਹੀ ਬੌਧਿਕ ਪੱਧਰ ਬਹੁਤ ਥੱਲੇ ਚਲਿਆ ਗਿਆ। ਹਾਂਜੀ ਜੀ ਜੀ।
ਤੇ ਭਾਈ ਸਾਹਿਬ ਹੁਣ ਅਸੀਂ ਤੁਹਾਨੂੰ ਬਾਕੀ ਵੀ ਪੰਥਕ ਮੁੱਦਿਆਂ ਬਾਰੇ ਗੱਲਬਾਤ ਕਰਨਾ ਚਾਹਾਂਗੇ। ਜਿਵੇਂ 2014 ਦੀਆਂ ਪਾਰਲੀਮੈਂਟ ਚੋਣਾਂ ਦੀਆਂ ਤਰੀਕਾਂ ਦਾ ਕਿਸੇ ਵੇਲੇ ਵੀ ਐਲਾਨ ਹੋ ਸਕਦਾ ਹੈ, ਤੁਸੀਂ ਇਹਨਾਂ ਚੋਣਾਂ ਰਾਹੀਂ ਕੀ ਤਬਦੀਲੀ ਵੇਖਦੇ ਹੋ, ਇਸ ਬਾਰੇ ਵੀ ਜਾਣਕਾਰੀ ਦਿਓ। ਇਸ ਤਰ੍ਹਾਂ ਜੀ ਵੀ ਮਤਲਬ ਹੋ ਸਕਦਾ ਬਸ ਅੱਜ 2-4 ਘੰਟਿਆਂ ਨੂੰ ਐਲਾਨ ਹੋ ਜੇ ਚੋਣਾਂ ਦਾ ਵੀ ਕਦੋਂ ਹੋ ਰਹੀਆਂ ਨੇ। ਮੈਂ ਵੀ ਨਿਊਜ਼ਾਂ ਵਾਚ ਕਰ ਰਿਹਾ ਜੀ। ਉਹ ਇਸ ਤਰ੍ਹਾਂ ਵੀ ਲੱਗਦਾ ਇਸ ਤਰ੍ਹਾਂ ਰਿਹਾ ਵੀ ਹਿੰਦੁਸਤਾਨ ਦੇ ਵਿੱਚ ਹੁਣ ਕੋਈ ਇੱਕ ਪਾਰਟੀ ਦਾ ਰਾਜ ਨਹੀਂ ਰਿਹਾ। ਹਾਂਜੀ। ਨਾ ਹੀ ਆਉਣਾ, ਕੋਈ ਵੀ ਪਾਰਟੀ ਇਕੱਲੀ ਉੱਥੇ ਕਾਮਯਾਬ ਨਹੀਂ ਹੋ ਸਕਦੀ। ਹਾਂਜੀ। ਤੇ ਬਾਕੀ ਆ ਵੀ ਕੋਈ ਪਾਰਟੀ ਕਿਸੇ ਛੋਟੀ ਮੋਟੀ ਪਾਰਟੀ ਨਾਲ ਅਲਾਇੰਸ ਕਰ ਰਹੀ ਆ। ਹਾਂਜੀ। ਤੇ ਜਿਵੇਂ ਅੱਜ ਕੱਲ ਆਪਾਂ ਦੇਖਦੇ ਆ ਵੀ ਆਮ ਆਦਮੀ ਪਾਰਟੀ ਦਾ ਬੜਾ ਚੱਲ ਰਿਹਾ ਜੀ। ਤੇ ਕਈ ਸਿੱਖ ਵੀ ਉਹਦੇ ਵੱਲ ਨੂੰ ਜਾ ਰਹੇ ਨੇ ਵੀ ਬਹੁਤ ਵਧੀਆ। ਚਲੋ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਖੈਰ ਹੋਰਾਂ ਪਾਰਟੀਆਂ ਨਾਲੋਂ ਬਹੁਤ ਵਧੀਆ ਆਪਾਂ ਕਹਿ ਸਕਦੇ ਆ ਜੀ। ਤੋਂ ਪਿਛਲੀਆਂ ਤਾਂ ਆਪਾਂ ਸਾਰੀਆਂ ਦੇਖੀਆਂ ਹੋਈਆਂ ਨੇ। ਹਾਂਜੀ। ਪਰ ਇਹਦੇ ਨਾਲ ਇੱਕ ਚੀਜ਼ ਜ਼ਰੂਰ ਹੁੰਦੀ ਹੈ ਵੀ ਜੇ ਕੇਜਰੀਵਾਲ ਸਾਹਿਬ ਉੱਠ ਕੇ ਇੱਕ ਆਪਦੀ ਨੌਕਰੀ ਛੱਡ ਕੇ ਕਾਮਯਾਬ ਹੋ ਸਕਦੇ ਆ। ਹਾਂਜੀ। ਇਹ ਤੋਂ ਸਿੱਖਾਂ ਨੂੰ ਸੇਧ ਲੈਣ ਦੀ ਲੋੜ ਆ ਵੀ ਹੁਣ ਉਹ ਸਮਾਂ ਨਹੀਂ ਰਿਹਾ ਵੀ ਸਾਨੂੰ ਉੱਠਣ ਦੀ ਲੋੜ ਆ, ਅਸੀਂ ਆਪਣੇ ਮੁੱਦੇ ਲੈ ਕੇ ਅੱਗੇ ਆਈਏ ਜੀ। ਤੇ ਜਿਹੜੇ ਹਿੰਦੁਸਤਾਨ ਦੇ ਹਾਲਾਤ ਨੇ ਹਾਂਜੀ ਹੁਣ ਪਹਿਲੇ ਵਾਲੇ ਨਹੀਂ ਰਹੇ। ਜੀ। ਸਿੱਖ ਕੌਮ ਜੇ ਚਾਹਵੇ ਤਾਂ ਆਪਣੇ ਮੁੱਦੇ ਲੈ ਕੇ ਬੜੇ ਚੰਗੇ ਤਰੀਕੇ ਨਾਲ ਠਾ ਕੇ ਬਿਲਕੁਲ ਜੋ 47 ਵੇਲੇ ਆਪਾਂ ਨਹੀਂ ਕਰ ਸਕੇ ਹਾਂਜੀ ਤੇ ਉਹ ਆਪਾਂ ਹੁਣ ਆਪਣੇ ਮੁੱਦੇ ਲੈ ਕੇ ਅੱਗੇ ਆ ਸਕਦੇ ਹਾਂ। ਜੀ ਬਿਲਕੁਲ ਜੀ। ਜੀ ਤੇ ਵੀਰ ਜੀ ਮੈਨੂੰ ਇਹ ਲੱਗਦਾ ਵੀ ਹੁਣ ਉਹ ਦਿਨ ਪੁਰਾਣੇ ਚਲੇ ਗਏ। ਹਿੰਦੁਸਤਾਨ ਦੀ ਪੋਲੀਟੀਕਲ ਤੌਰ ਤੇ ਇਕਨੋਮਿਕ ਤੌਰ ਤੇ ਬਹੁਤ ਕਮਜ਼ੋਰ ਹੋ ਰਿਹਾ। ਜਿਵੇਂ ਗੱਲਾਂ ਬੇਸ਼ੱਕ ਮਾਰੀ ਜਾਣੀ ਹਿੰਦੁਸਤਾਨੀ ਮੀਡੀਆ ਕਹਿ ਰਿਹਾ ਪਰ ਹਾਲਾਤ ਆਪਣੇ ਸਾਰਿਆਂ ਦੇ ਸਾਹਮਣੇ ਹਨ। ਹਾਂਜੀ। ਵੀ ਪਰ ਇਸ ਸਮੇਂ ਸਿੱਖਾਂ ਨੂੰ ਜ਼ਰੂਰ ਸੋਚਣ ਦੀ ਲੋੜ ਆ ਕਿ ਜਿਹੜੇ ਸਾਡੇ ਮੁੱਦੇ ਹਨ ਜੋ 47 ਵੇਲੇ ਸਾਡੇ ਨਾਲ ਵਾਅਦੇ ਹੋਏ ਸੀ, ਇੱਕ ਕੌਮ ਦੇ ਤੌਰ ਤੇ ਸੋਚੀਏ ਅਸੀਂ, ਹਾਂਜੀ। ਨਾ ਕਿ ਇੱਕ ਪਾਰਟੀ ਦੇ ਤੌਰ ਤੇ ਜਾਂ ਆਪਣੇ ਛੋਟੇ ਛੋਟੇ ਗਰੁੱਪਾਂ ਦੇ ਤੌਰ ਤੇ। ਆਪਾਂ ਕੌਮ ਦਾ ਹੀ ਸੋਚੀਏ ਵੀ ਕੌਮ ਨੂੰ ਇਸ ਹਾਲਾਤ ਦੇ ਵਿੱਚ ਕੀ ਕਰਨਾ ਚਾਹੀਦਾ, ਵਿਚਾਰ ਹੋਵੇ ਤਾਂ ਕਿ ਕੁਛ ਨਾ ਕੁਛ ਸਾਡੀ ਕੌਮ ਆ ਜਿਹੜੀ ਹਾਂਜੀ ਮਤਲਬ ਕੁਛ ਤਰੱਕੀ ਕਰ ਸਕੇ ਜਾਂ ਆਪਾਂ ਮਤਲਬ ਇਸ ਪੋਲੀਟੀਕਲ ਜੋ ਢਾਂਚਾ ਬਣਦਾ ਉਹਦੇ ਚ ਆਪਾਂ ਆਪਣੇ ਕੌਮ ਦਾ ਫਾਇਦਾ ਕਰ ਸਕੀਏ ਜੀ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਅਗਰ ਜੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਦਾ ਹੈ ਤਾਂ ਘੱਟ ਗਿਣਤੀਆਂ ਦਾ ਕੀ ਹਸ਼ਰ ਹੋਵੇਗਾ ਅਤੇ ਦੇਸ਼ ਦੀ ਕੀ ਸਥਿਤੀ ਹੋਵੇਗੀ, ਇਸ ਬਾਰੇ ਵੀ ਥੋੜਾ ਦੱਸੋ। ਉਹ ਤਾਂ ਜੀ ਹੁਣ ਦੇਖ ਲਓ ਆਪਾਂ ਨੂੰ ਪਤਾ ਹੀ ਆ ਵੀ ਘੱਟ ਗਿਣਤੀਆਂ ਦਾ ਕੀ ਹਸ਼ਰ ਹੋਊਗਾ ਤੇ ਗੁਜਰਾਤ ਚ ਉਹਨੇ ਕੀਤਾ ਹੀ ਹੋਇਆ। ਹਾਂਜੀ। ਤੇ ਜੇ ਆਪਾਂ ਸਿੱਖਾਂ ਦੇ ਦੇਖਦੇ ਹਾਂ 84 ਦੇ ਵਿੱਚ ਤਾਂ ਉਹ ਫੌਜ ਤਾਂ ਉਹੀ ਹੁੰਦੀ ਹੈ ਜੀ। ਜੀ। ਉਹ ਨਾਂ ਹੀ ਬਦਲ ਜਾਂਦੇ ਆ। ਕਦੇ ਉਹ ਫੌਜ ਜਿਹੜੀ ਇਹਨਾਂ ਦੀ ਹੈਗੀ ਆ ਕਾਂਗਰਸ ਦੇ ਥੱਲੇ ਘੱਟ ਗਿਣਤੀਆਂ ਨੂੰ ਮਾਰਦੀ ਆ ਤੇ ਕਦੇ ਉਹ ਭਾਜਪਾ ਦੇ ਥੱਲੇ ਮਾਰਦੀ ਆ। ਜੀ। ਲੋਕ ਤੇ ਉਹੀ ਨੇ ਨਾ ਜੀ। ਤੇ ਉਹ ਤਾਂ ਮਤਲਬ ਦੇਖਣ ਵਾਲਾ ਮੈਂ ਜਿਵੇਂ ਸੋਚਦਾ ਉਹ ਇਹ ਆ ਵੀ ਉਹ ਇੱਕ ਪਾਸਾ ਕਰ ਦੂਗਾ ਜੇ ਬਣ ਗਿਆ ਫਿਰ ਵੀ ਉਹਨੇ ਇੱਕ ਪਾਸਾ ਕਰ ਦੇਣਾ। ਹਾਂਜੀ। ਤੇ ਇਸ ਤਰ੍ਹਾਂ ਹੀ ਆ ਉਹ ਤਾਂ ਵੀ ਜਾਂ ਸਾਰਾ ਇਕੱਠਾ ਕਰ ਦੂ ਜਾਂ ਸਾਰਾ ਮੁਲਕ ਤੋੜ ਦੂਗਾ। ਜੀ। ਤਾਂ ਵੀਰ ਜਿਸ ਤਰ੍ਹਾਂ ਤੁਸੀਂ ਪਹਿਲਾਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਹੈ ਪੰਜਾਬੀ ਸਾਡੀ ਸਿੱਖ ਕੌਮ ਲਈ ਸ਼ਾਇਦ ਉਹ ਤਬਦੀਲੀ ਲੈ ਕੇ ਆ ਸਕਦੀ, ਪਰ ਸਾਡੀ ਸਿੱਖ ਕੌਮ ਨੂੰ ਖੁਦ ਆਪ ਵੀ ਖੜਨਾ ਚਾਹੀਦਾ ਹੈ। ਪਰ ਜਿਸ ਤਰ੍ਹਾਂ ਹੁਣ ਸਾਨੂੰ ਸਿਰਫ ਆਸ ਦੀ ਕਿਰਨ ਆਮ ਆਦਮੀ ਪਾਰਟੀ ਤੋਂ ਹੀ ਨਜ਼ਰ ਆਉਂਦੀ ਹੈ। ਕਾਫੀ ਸਾਰੀਆਂ ਸਿੱਖ ਸ਼ਖਸੀਅਤਾਂ ਜਿਹੜੀਆਂ ਮਹਾਨ ਸ਼ਖਸੀਅਤਾਂ ਨੇ ਉਹ ਵੀ ਆਮ ਆਦਮੀ ਪਾਰਟੀ ਦੇ ਨਾਲ ਜੁੜ ਚੁੱਕੀਆਂ ਨੇ ਪੰਜਾਬ ਦੀਆਂ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹ ਦੇਖੋ ਜੀ ਉਹੀ ਹੈ ਵੀ ਡੁੱਬਦਿਆਂ ਨੂੰ ਤਿਨਕੇ ਦੇ ਸਹਾਰੇ ਵਾਲੀ ਗੱਲ ਹੋ ਜਾਂਦੀ ਆ ਜੀ। ਸਿੱਖਾਂ ਦੀ ਪਿਛਲੇ 30 ਸਾਲ ਤੋਂ ਲਾ ਲਓ ਵੀ ਕਿਸੇ ਵੀ ਪਾਰਟੀ ਨੇ ਸਿੱਖਾਂ ਦੀ ਬਾਂਹ ਨਹੀਂ ਫੜੀ ਜੀ। ਨਾ ਆਪਾਂ ਜੀ ਕਿ ਨਾ ਕਿਸੇ ਬਾਹਰਲੀਆਂ ਗੌਰਮੈਂਟਾਂ ਨੇ, ਨਾ ਉੱਥੋਂ ਨੇ ਤਾਂ ਫੜ ਨਹੀਂ ਕੀਤਾ, ਉਹ ਤਾਂ ਸਾਨੂੰ ਮਾਰਨ ਵਾਲੇ ਨੇ ਸਿੱਖਾਂ ਨੂੰ। ਹਾਂਜੀ। ਜਾਂ ਈਵਨ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸਿੱਖਾਂ ਦੇ ਇਸ਼ੂ ਲੈ ਕੇ ਜੀ ਜੋ ਕਤਲੇਆਮ ਦੀ ਗੱਲ ਵੀ ਕਰਦਾ, ਉਹ ਵੋਟਾਂ ਦਾ ਤੋਲ ਤਲਾਂਕ ਜਿਹਾ ਦੇਖਦਾ ਵੀ ਕਿਹਦੇ ਵੱਲ ਕਿੱਥੋਂ ਹੁਣ ਸਿੱਖਾਂ ਦੀਆਂ ਵੋਟਾਂ ਕਿਹੜੇ ਕਰਕੇ ਮਿਲ ਸਕਦੀਆਂ ਨੇ। ਹਾਂਜੀ। ਮੈਂ ਜਿਵੇਂ ਲੇਟਲੀ ਮਿਸਾਲ ਦੇਖ ਲਓ ਵੀ ਉਹਨੇ ਜਿਹੜਾ ਸ਼ਿਵਰਾਜ ਪਾਟਲ ਕਾਂਗਰਸ ਦਾ ਬੰਦਾ, ਉਹਨੇ ਪੜ੍ਹਿਆ ਭਾਸ਼ਣ ਜੀ। ਉਹ ਭਾਸ਼ਣ ਦੇ ਵਿੱਚ ਸਿੱਖ ਕਤਲੇਆਮ ਬਾਰੇ ਲਿਖਿਆ ਹੋਇਆ ਸੀਗਾ ਪਰ ਉਹਨੇ ਉਹ ਲਾਈਨਾਂ ਨਹੀਂ ਪੜ੍ਹੀਆਂ ਜਿਹਦਾ ਕਾਫੀ ਰੌਲਾ ਪਿਆ। ਜੀ। ਚਾਹੇ ਉਹ ਨਹੀਂ ਪੜ੍ਹੀਆਂ ਪਰ ਫਿਰ ਵੀ ਉਹ ਲਾਈਨਾਂ ਜਿਹੜੀਆਂ ਨੇ ਉਹ ਆ ਗਈਆਂ ਵਿੱਚ ਉਹ ਲੈਕਚਰ ਦੇ ਵਿੱਚ, ਉਹਦੇ ਚ ਭਾਸ਼ਣ ਦੇ ਵਿੱਚ। ਜੀ। ਸੋ ਪ੍ਰਕਾਸ਼ ਸਿੰਘ ਬਾਦਲ ਨੇ ਇਹ ਦੋਨੇ ਪਾਸੇ ਰੱਖੇ। ਉਹ ਲਿਖ ਕੇ ਸਿੱਖਾਂ ਨੂੰ ਵੀ ਖੁਸ਼ ਕਰ ਲਿਆ, ਨਾ ਬੋਲਣਾ ਉਹਦੇ ਵਿਧਾਨ ਸਭਾ ਦੇ ਵਿੱਚ ਉਹ ਦੂਜੇ ਭਾਜਪਾ ਵਾਲਿਆਂ ਨੂੰ ਵੀ ਖੁਸ਼ ਕਰ ਲਿਆ ਵੀ ਦੇਖੋ ਅਸੀਂ ਬੋਲੇ ਨਹੀਂ।
ਸੋ ਇਹ ਹੀ ਚਾਲਾਂ ਖੇਡਦਾ ਰਿਹਾ। ਇਸ ਨੂੰ ਦੇਖਦੇ ਹੋਏ ਹੁਣ ਕੇਜਰੀਵਾਲ ਨੇ ਕੁਝ ਸਿੱਖ ਮੁੱਦੇ, ਸਿੱਖ ਕਤਲੇਆਮ ਦਾ ਮੁੱਦਾ ਚੁੱਕਿਆ ਜੀ। ਉਹਦੇ ਕਰਕੇ ਆਮ ਸਿੱਖ ਨੂੰ ਲੱਗਿਆ ਵੀ ਹਾਂ ਇਹ ਸ਼ਾਇਦ ਸਾਨੂੰ ਇਨਸਾਫ ਦਿਵਾ ਦੂਗਾ, ਹਾਂਜੀ, ਜਿਹਦੇ ਕਰਕੇ ਵੀ ਉਹ ਆਪਾਂ ਕਹਿ ਦਿੰਦੇ ਆ ਵੀ ਦੂਜਿਆਂ ਨੂੰ ਬਿਹਤਰ ਵਾ ਜੀ, ਸਾਨੂੰ ਸਹਾਰਾ ਦੇਊਗਾ। ਇਸ ਕਰਕੇ ਹੁਣ ਵੀ ਉਹ ਚੰਗਾ ਚੰਗਾ ਲੱਗ ਰਿਹਾ। ਪਰ ਜਿਹੜੇ ਬੇਸਿਕ ਮੁੱਦੇ ਨੇ ਸਾਡੇ, ਜਿਹਦੇ ਕਰਕੇ ਵੀ ਆਪਾਂ ਪਿਛਲਾ ਇੰਨਾ ਲਹੂ ਲੁਹਾਨ ਹੋਇਆ ਪੰਜਾਬ, ਸਾਡੀਆਂ ਡਿਮਾਂਡਸ, ਉਹਦੇ ਬਾਰੇ ਹਜੇ ਕਲੈਰਿਟੀ ਨਹੀਂ ਆ ਰਹੀ। ਪਰ ਉਸ ਬਾਰੇ ਸਾਡੇ ਜਿਹੜੇ ਪੋਲੀਟੀਕਲ ਗਰੁੱਪ ਨੇ ਉੱਥੇ ਜਾਂ ਜਿਹੜੇ ਸਿੱਖੀ ਬਾਰੇ ਸੋਚਦੇ ਨੇ ਉਹਨਾਂ ਨੂੰ ਇਸ ਤੇ ਵਿਚਾਰ ਕਰਨ ਦੀ ਲੋੜ ਆ ਵੀ ਕਿਸ ਤਰ੍ਹਾਂ ਸਾਡਾ ਕੇਜਰੀਵਾਲ ਦਾ ਭਵਿੱਖ ਸਾਡਾ ਹੈ ਜਾਂ ਨਹੀਂ ਹੈ। ਜੀ ਜੀ ਬਿਲਕੁਲ ਵੀਰ ਜੀ। ਇਹ ਆ ਵੀ ਤਾਂ ਜਿਵੇਂ ਸਰਦਾਰ ਕਪੂਰ ਸਿੰਘ ਦੀ ਗੱਲ ਆਪਾਂ ਕਰਦੇ ਆ, ਇਹਨਾਂ ਨੇ ਉਦੋਂ ਅਨੰਦਪੁਰ ਸਾਹਿਬ ਦਾ ਮਤਾ ਲਿਖਿਆ। ਉਦੋਂ ਹਾਲਾਂਕਿ ਉਹ ਅਨੰਦਪੁਰ ਦਾ ਮਤਾ ਇਕੱਲੇ ਪੰਜਾਬ ਲਈ ਨਹੀਂ ਸੀ, ਸਾਰੇ ਹਿੰਦੁਸਤਾਨ ਵਾਸਤੇ ਸੀਗਾ। ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣ। ਉਸ ਤੋਂ ਬਾਅਦ ਅਕਾਲੀਆਂ ਨੇ ਮੋਰਚਾ ਵੀ ਲਾਇਆ। ਇਸ ਕਿਸਮ ਦੀ ਕੋਈ ਉਹ ਕੇਜਰੀਵਾਲ ਤੋਂ ਕੋਈ ਏਦਾਂ ਦੀ ਸਮੈਲ ਆਉਂਦੀ ਆ ਵੀ ਕੀ ਉਹ ਆਪਾਂ ਨੂੰ ਸੂਬਿਆਂ ਨੂੰ ਅਧਿਕਾਰ ਦਿੰਦਾ ਜਾਂ ਕੀ ਦਿੰਦਾ, ਕੀ ਚਾਹੁੰਦਾ। ਉਹ ਇਹ ਚੀਜ਼ਾਂ ਵਿਚਾਰਨ ਵਾਲੀਆਂ ਨੇ। ਮੈਂ ਤਾਂ ਇਹੀ ਕਹੂੰਗਾ ਵੀ ਇਹਨੂੰ ਇਹ ਨਹੀਂ ਵੀ ਕੇਜਰੀਵਾਲ ਮਾੜਾ ਵਾ ਜਾਂ ਕਿਵੇਂ ਆ, ਪਰ ਘੱਟੋ ਘੱਟ ਜਿੰਨੀਆਂ ਵੀ ਸਿੱਖ ਸੋਚ ਦੀਆਂ ਜਥੇਬੰਦੀਆਂ ਨੇ ਉਹ ਇਸ ਤੇ ਡਾਇਲਾਗ ਤਾਂ ਕਰਨ। ਹਾਂਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਸਾਡੇ ਕੋਲ 2-3 ਮਿੰਟ ਰਹਿ ਗਏ ਨੇ। ਐਟ ਦੀ ਐਂਡ ਚਾਹਾਂਗੇ ਕਿਉਂਕਿ ਤੁਸੀਂ ਪਹਿਲੀ ਵਾਰ ਸਾਡੀਆਂ ਸਿੱਖ ਸੰਗਤਾਂ ਦੇ ਰੂਬਰੂ ਹੋ ਰਹੇ, TV 84 ਦੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ, ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ TV 84 ਦੇ ਮਾਧਿਅਮ ਰਾਹੀਂ? ਸੁਨੇਹਾ ਤਾਂ ਇਹੀ ਹੈ ਜੀ, ਪਹਿਲਾਂ ਤਾਂ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ, ਬਾਕੀ ਦਰਸ਼ਕਾਂ ਦਾ ਧੰਨਵਾਦ। ਸੁਨੇਹਾ ਤਾਂ ਉਹੀ ਹੁੰਦਾ ਵੀ ਪੰਥ ਵਸੇ ਮੈਂ ਉਜਣਾ, ਵੀ ਹਰ ਸਿੱਖ ਇਹ ਚੀਜ਼ ਸੋਚੇ। ਕਈ ਵਾਰੀ ਆਪਣੇ ਬਹੁਤੇ ਸਿੱਖਾਂ ਦਾ ਸੁਭਾਅ ਬਣਿਆ ਹੁੰਦਾ ਵੀ ਚਲੋ ਇਹ ਮੁੱਦੇ ਉਹ ਫਲਾਨਾ ਉਠਾਈ ਜਾਂਦਾ, ਪਰ ਅਸੀਂ ਆਪਣੇ ਆਪ ਕੁਛ ਨਹੀਂ ਕਰਦੇ। ਸਾਨੂੰ ਆਪਣੇ ਆਪ ਅਵੇਅਰ ਹੋਣਾ ਚਾਹੀਦਾ, ਕੱਲੇ ਕੱਲੇ ਸਿੱਖ ਨੂੰ ਤੇ ਆਪਦੇ ਪਰਿਵਾਰ ਨੂੰ ਪਹਿਲਾਂ ਤਾਂ ਇਹਨਾਂ ਮੁੱਦਿਆਂ ਬਾਰੇ ਦੱਸੀਏ ਤੇ ਫਿਰ ਆਪਣੇ ਸਾਥੀਆਂ ਦੇ ਵਿੱਚ ਉਸ ਨੂੰ ਵਿਚਾਰੀਏ। ਇਹੀ ਆ ਵੀ ਕਈ ਵਾਰੀ ਅਸੀਂ ਦੂਜਿਆਂ ਦੇ ਸਿੱਟ ਦਿੰਦੇ ਆ। ਸਾਡੀ ਸਿੱਖ ਕੌਮ ਦਾ ਸੁਭਾਅ ਹੀ ਆ ਵੀ ਚਲੋ ਕੋਈ ਨਾ, ਫਲਾਨੇ ਕਰੀ ਜਾਂਦੇ ਆ, ਜਿਹਦੇ ਕਰਕੇ ਫਿਰ ਲੌਂਗ ਟਾਈਮ 'ਚ ਜਾ ਕੇ ਸਾਡਾ ਨੁਕਸਾਨ ਬਹੁਤ ਹੁੰਦਾ। ਸੀ ਆਪ ਅਵੇਅਰ ਹੋਈਏ ਤੇ ਗਾਹਾਂ ਹੋਰਾਂ ਨੂੰ ਅਵੇਅਰ ਕਰੀਏ ਸਿੱਖ ਮੁੱਦਿਆਂ ਬਾਰੇ ਜਾਂ ਸਿੱਖ ਕੌਮ ਬਾਰੇ, ਜੋ ਕੁਝ ਸਾਡੇ ਨਾਲ ਵਾਪਰਿਆ ਪਿਛਲੇ 84 ਤੋਂ ਲੈ ਕੇ ਮੈਂ ਤਾਂ 84 ਦਾ ਹੀ ਕਹਿ ਸਕਦਾ, ਕਿਉਂਕਿ ਅੱਖੀਂ ਦੇਖੀਆਂ ਹੋਈਆਂ ਨੇ ਵੀ ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ। ਤੇ ਦੂਜੀ ਗੱਲ ਇਹ ਆ ਵੀ ਜਿਵੇਂ ਮੈਂ ਉਹ ਸਰਦਾਰ ਕਪੂਰ ਸਿੰਘ ਦੇ ਸ਼ਬਦਾਂ ਨਾਲ ਹੀ ਸਮਾਪਤੀ ਕਰਨੀ ਚਾਹੁੰਦਾ। ਉਹਨਾਂ ਨੇ ਕਿਹਾ ਸੀਗਾ ਵੀ ਜੇ ਮਤਲਬ 47 ਤੋਂ ਬਾਅਦ ਵੀ ਸਿੱਖ ਹਿੰਦੁਸਤਾਨ ਦੇ ਥੱਲੇ ਚਲੇ ਜਾਂਦੇ ਆ ਤੇ ਨਹਿਰੂ ਉਹਨਾਂ ਕੋਲੇ ਰਾਜ ਆ ਜਾਂਦਾ, ਫਿਰ ਸਿੱਖਾਂ ਨੂੰ ਤਾਂ ਸਿਰਫ ਇਹ ਨਹੀਂ ਕੋਈ ਹੋਰ ਗੱਲ ਕਹਿਣ, ਤਾਂ ਆਪਦੀ ਹੋਂਦ ਬਚਾਉਣ ਲਈ ਮਤਲਬ ਸੰਘਰਸ਼ ਕਰਨਾ ਪਊਗਾ। ਸੋ ਅੱਜ ਆਪਾਂ ਦੇਖਦੇ ਹਾਂ ਸਾਡੀ ਤਾਂ ਅੱਜ ਹੋਂਦ ਨੂੰ ਖਤਰਾ ਹੋਇਆ ਪਿਆ। ਪੰਜਾਬ ਦੇ ਵਿੱਚੋਂ ਸਿੱਖਾਂ ਦੇ ਬੱਚੇ ਆ ਜਿਹੜੇ ਦੂਜੇ ਮੁਲਕਾਂ ਦੇ ਵਿੱਚ ਭਾਂਡੇ ਮਾਂਜਣ, ਆਪਾਂ ਦੇਖਦੇ ਹਾਂ ਇੱਥੇ ਮਜ਼ਦੂਰੀਆਂ ਕਰਦੇ ਆ, ਹੋਟਲਾਂ 'ਚ ਭਾਂਡੇ ਮਾਂਜਣ ਲਈ ਮਜਬੂਰ ਨੇ, ਉੱਥੋਂ ਭੱਜਣ ਨੂੰ ਤਿਆਰ ਨੇ। ਉਹ ਕਿਉਂ ਆ? ਉਹ ਕਪੂਰ ਸਿੰਘ ਉਹਨਾਂ ਨੇ ਬਹੁਤ ਚਿਰ ਪਹਿਲਾਂ ਕਹਿ ਦਿੱਤਾ ਸੀਗਾ ਵੀ ਮਤਲਬ ਜਾਂ ਸਿੱਖਾਂ ਨੂੰ ਇੱਕ ਸਹਾਰੇ ਬਣਾ ਦੇਣਗੇ। ਇੱਥੋਂ ਦਾ ਸਿਸਟਮ ਜਿਹੜਾ, ਆਪਾਂ ਕਿਸੇ ਬੰਦੇ ਨੂੰ ਨਹੀਂ ਕਹਿੰਦੇ, ਪਰ ਜਿਹੜਾ ਸਿਸਟਮ ਆ ਉੱਥੇ ਹਿੰਦੁਸਤਾਨ ਦਾ ਉਹ ਮਤਲਬ ਘੱਟ ਗਿਣਤੀਆਂ ਲਈ ਉਹ ਗੁੱਡ ਨਹੀਂ ਹੈਗਾ, ਬਿਲਕੁਲ ਵੀਰ ਜੀ। ਹਾਲਾਤ ਆਪਣੇ ਸਾਹਮਣੇ ਨੇ। ਇਸ ਲਈ ਸਾਨੂੰ ਕੱਲੇ ਕੱਲੇ ਸਿੱਖ ਨੂੰ ਸੋਚਣਾ ਚਾਹੀਦਾ ਵੀ ਅਸੀਂ ਪੰਜਾਬ ਨੂੰ, ਉਹ ਗੁਰੂਆਂ ਦੀ ਧਰਤੀ ਨੂੰ, ਜਿੱਥੇ ਸਾਡੇ ਗੁਰੂਆਂ ਦੇ ਪੈਰ ਪਏ ਹੋਏ ਨੇ, ਪਗਡੰਡੀਆਂ ਬਣੀਆਂ ਹੋਈਆਂ ਨੇ, ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਵੀ ਇਹੋ ਜਿਹਾ ਮਾਹੌਲ ਸਿਰਜੀਏ ਜਿੱਥੇ ਹਰ ਇਨਸਾਨ ਬਿਨਾਂ ਕਿਸੇ ਧਰਮ, ਬਿਨਾਂ ਕਿਸੇ ਜਾਤ ਪਾਤ ਦੇ ਵਿਤਕਰੇ ਤੋਂ ਵਧੀਆ ਆਨੰਦ ਮਾਣੇ ਜੀ ਉੱਥੇ ਜ਼ਿੰਦਗੀ ਦਾ, ਤੇ ਹਰ ਇੱਕ ਨੂੰ ਵਧਣ ਫੁੱਲਣ ਦਾ ਮੌਕਾ ਮਿਲੇ। ਜੀ ਬਿਲਕੁਲ ਬਿਲਕੁਲ ਵੀਰ ਜੀ। TV 84 ਦਾ ਵੀ ਇਹੀ ਹਮੇਸ਼ਾ ਉਪਰਾਲਾ ਰਹਿੰਦਾ ਹੈ ਕਿ ਜਿਹੜੀਆਂ ਸਾਡੀਆਂ ਸੁੱਤੀਆਂ ਪਈਆਂ ਸਿੱਖ ਸੰਗਤਾਂ ਨੇ ਜਾਂ ਸਾਡੀ ਆਉਣ ਵਾਲੀ ਜਨਰੇਸ਼ਨ, ਉਹਨਾਂ ਨੂੰ ਪਤਾ ਲੱਗੇ ਕਿ ਸਿੱਖ ਕੌਮ ਕੀ ਸੀ, ਸਾਡਾ ਕੀ ਵਾਪਰਿਆ ਤੇ ਕਿਸ ਤਰ੍ਹਾਂ ਅਸੀਂ ਅਵੇਅਰਨੈਸ ਪੈਦਾ ਕਰਨੀ ਉਹਨਾਂ ਦੇ ਵਿੱਚ। ਇਸੇ ਲਈ ਅਸੀਂ ਤੁਹਾਡੇ ਵਰਗੇ ਸ਼ਖਸੀਅਤਾਂ ਨੂੰ TV 84 ਦੇ ਦਰਸ਼ਕਾਂ ਦੇ ਸਮੇਂ-ਸਮੇਂ ਰੂਬਰੂ ਕਰਵਾਉਂਦੇ ਰਹਿੰਦੇ ਤਾਂ ਕਿ ਤੁਸੀਂ ਉਹਨਾਂ ਦੇ ਵਿੱਚ ਅਵੇਅਰਨੈਸ ਲੈ ਕੇ ਆਓ। ਤੇ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ। ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਣੀ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੇ ਵਿਊਅਰਸ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹੈ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।